ਇੱਕ ਪਾਰਟੀ ਦੇ ਦੋ ਧੜਿਆਂ ਦੀ ਏਕਤਾ ਕਰਾਉਣਾ ਅਕਾਲ ਤਖਤ ਨੂੰ ਨਹੀਂ ਕਰਨਾ ਚਾਹੀਦਾ। ਅਕਾਲ ਤਖਤ ਨੂੰ ਜਦੋਂ ਐਡਾ ਵੱਡਾ ਆਦੇਸ਼ ਜਾਰੀ ਹੋ ਚੁੱਕਿਆ 1994 ਦੇ ਵਿੱਚ, ਗੱਲ ਹੋਈ ਕਿ ਵਿੱਚ ਕਈ ਧੜੇ ਨੇ ਤੇ ਸਾਰੇ ਧੜਿਆਂ ਨੂੰ ਇੱਕ ਪਲੇਟਫਾਰਮ ਦੇ ਵਿੱਚ ਲਿਆ ਕੇ ਪੰਥਕ ਸ਼ਕਤੀ ਵਿੱਚ ਬਦਲਣ ਦੀ ਲੋੜ ਹੈ। ਇਹ ਉਸ ਹੁਕਮਨਾਮੇ ਨੂੰ, ਉਸ ਆਦੇਸ਼ ਨੂੰ ਕਿਉਂ ਨਹੀਂ ਮੰਨਦੇ ਹੈਗੇ? ਮੈਨੂੰ ਇਹ ਲੱਗਿਆ ਕਿ ਇਨਡਾਇਰੈਕਟਲੀ ਉਹਨਾਂ ਨੇ ਜਿਹੜਾ 1994 ਵਾਲਾ ਅਕਾਲ ਤਖਤ ਸਾਹਿਬ ਦਾ ਆਦੇਸ਼ ਹੈ ਏਕਤਾ ਦਾ, ਫਿਰ ਤੇ ਜੇ ਨਵੇਂ ਆ ਜਾਣਗੇ ਉਹ ਫਿਰ ਨਵਾਂ ਆਦੇਸ਼ ਜਾਰੀ ਕਰ ਦੇਣਗੇ। ਅਕਾਲ ਤਖਤ ਦੀ ਮਰਿਆਦਾ ਕੀ ਰਹੂਗੀ? ਪੰਜਾਬ ਦੇ ਵਿੱਚ ਜਿਹੜੀਆਂ ਦਿੱਲੀ ਬੇਸਡ ਪਾਰਟੀਆਂ ਆ ਗਈਆਂ ਨੇ, ਜਿਹੜੀਆਂ ਪੰਜਾਬ ਨੂੰ ਖਤਮ ਕਰਨ ਤੇ ਤੁਲੀਆਂ ਨੇ, ਪੰਜਾਬ ਦੇ ਵਿੱਚ ਸਿੱਖ ਪੋਲਿਟਿਕਸ ਨੂੰ ਪੰਜਾਬ ਦੇ ਖਿੱਤੇ ਚੋਂ ਮਾਈਨਸ ਕਰਨੀਆਂ ਚਾਹੁੰਦੀਆਂ ਨੇ, ਉਹਨਾਂ ਦਾ ਆਪਾਂ ਨੂੰ ਜਵਾਬ ਦੇਣਾ ਚਾਹੀਦਾ ਹੈ। ਪੰਥਕ ਸ਼ਕਤੀ ਨੂੰ ਇਕੱਠਿਆਂ ਕਰਕੇ ਫਿਰ ਹੀ ਆਪਾਂ ਦਿੱਲੀ ਨੂੰ ਜਵਾਬ ਦੇ ਸਕਦੇ ਹਾਂ। ਸੱਚਮੁੱਚ ਉਹ ਜਿਹੜੀ ਭਰਤੀ ਹੋ ਰਹੀ ਹੈ ਉਹ ਪੰਥ ਵਾਸਤੇ ਜਾਂ ਪੰਜਾਬ ਦੇ ਲੋਕਾਂ ਦੇ ਹਿੱਤ ਦੇ ਵਿੱਚ ਹੀ ਆਪਣਾ ਭੂਮਿਕਾ ਨਿਭਾ ਰਹੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਕਿਸੇ ਤਨਖਾਹੀਏ ਨੂੰ ਜਿਹੜਾ ਕੋਈ ਦਾੜੀ ਰੰਗਦਾ ਹੈ, ਗੈਰ ਅੰਮ੍ਰਿਤਧਾਰੀ ਹੈ, ਉਹਨੂੰ ਉੱਥੇ ਨਾ ਤਨਖਾਹ ਲਾਈ ਜਾ ਸਕਦੀ ਹੈ, ਨਾ ਸਜ਼ਾ ਲਾਈ ਜਾ ਸਕਦੀ। ਇਸ ਕਮੇਟੀ 'ਚ ਕਈ ਐਸੇ ਬੰਦੇ ਨੇ ਜਿਹੜੇ ਦਾੜੀ ਵੀ ਰੰਗਦੇ ਨੇ ਤੇ ਜਿਹੜੇ ਗੈਰ ਅੰਮ੍ਰਿਤਧਾਰੀ ਵੀ ਨੇ। ਪਹਿਲੇ ਪੰਥ ਨੂੰ ਇਕੱਠੇ ਕਰੋ, ਇੱਕ ਸਿੰਗਲ ਪਲੇਟਫਾਰਮ ਦੇ ਵਿੱਚ ਉਹ ਭਰਤੀ ਹੋਏ, ਨਾ ਕਿ ਤਿੰਨ ਦਾ ਮੂੰਹ ਇੱਧਰ ਨੂੰ ਹੈ, ਦੋ ਦਾ ਇੱਧਰ ਨੂੰ ਹੈਗਾ। ਇਵੇਂ ਗੱਲ ਨਹੀਂ ਬਣਨੀ ਹੈ। ਇਹ ਤਾਂ ਧੜੇਬੰਦੀ ਹੋਰ ਵੱਧ ਗਈ ਅੱਗੇ ਨਾਲ। TV 84 ਦੇ ਨਾਲ ਜੁੜਿਓ। ਮੈਂ ਰਜਿੰਦਰ ਸਿੰਘ ਸਵਰਾਜ। ਜਥੇਦਾਰ ਸਾਹਿਬਾਨ ਦੇ ਨਾਲ ਜੁੜਦਾ ਹੋਇਆ ਜਿਹੜਾ ਵਾਦ ਵਿਵਾਦ ਹੈ ਥੰਮਣ ਦਾ ਨਾਮ ਨਹੀਂ ਲੈ ਰਿਹਾ। ਇਸੇ ਨੂੰ ਲੈ ਕੇ ਜਿਹੜੀ ਪੰਥ ਦੇ ਵਿੱਚ ਮੌਜੂਦਾ ਸਥਿਤੀ ਬਣੀ ਹੋਈ ਹੈ, ਬਹੁਤ ਸਾਰੇ ਉਹਦੇ ਉੱਪਰ ਸਵਾਲ ਵੀ ਚੁੱਕੇ ਜਾਂਦੇ ਨੇ ਤੇ ਇਸੇ ਦੇ ਵਿਚਾਲੇ ਬਹੁਤ ਸਾਰੇ ਵਿਦਵਾਨਾਂ ਦੇ ਵੱਲੋਂ ਜਾਂ ਜਿਹੜੇ ਪੰਥ ਪ੍ਰਸਤ ਲੋਕ ਨੇ ਉਹਨਾਂ ਦੇ ਵੱਲੋਂ ਆਪਣੀ ਰਾਏ ਵੀ ਰੱਖੀ ਜਾਂਦੀ ਹੈ। ਇਸੇ ਨੂੰ ਲੈ ਕੇ ਪਿਛਲੇ ਦਿਨੀ ਅਖਬਾਰਾਂ ਦੀਆਂ ਸੁਰਖੀਆਂ ਇਹਨਾਂ ਦੇ ਬਿਆਨ ਬਣੇ ਨੇ, ਜਿਨ੍ਹਾਂ ਦੇ ਵਿੱਚ ਸਾਡੇ ਨਾਲ ਸੀਨੀਅਰ ਵਕੀਲ ਸਿਮਰਨਜੀਤ ਸਿੰਘ ਨੇ, ਜਿਹੜੇ ਕਿ ਅਖਬਾਰਾਂ ਦੇ ਵਿੱਚ ਆਪਣੀ ਸਟੇਟਮੈਂਟ ਵੀ ਦੇ ਚੁੱਕੇ ਨੇ। ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਇੱਕ ਮੁੱਖ ਐਡਵਾਈਜ਼ਰ, ਲੀਗਲੀ ਐਡਵਾਈਜ਼ਰ ਹੋਣ ਦੇ ਨਾਤੇ ਵੀ ਇਹਨਾਂ ਨੂੰ ਜਿਹੜੇ ਤਮਾਮ ਸਾਰੇ ਸਵਾਲ ਨੇ ਉਸੇ ਸਵਾਲਾਂ ਦੇ ਨਾਲ ਸੰਬੰਧਿਤ ਚਰਚਾ ਕਰਨੀ ਚਾਹਾਂਗੇ ਔਰ ਗੱਲਬਾਤ ਕਰਦੇ ਹਾਂ। ਐਡਵੋਕੇਟ ਸਾਹਿਬ ਸਾਡੇ ਨਾਲ ਨੇ, ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਵੋਕੇਟ ਸਾਹਿਬ, ਸਭ ਤੋਂ ਪਹਿਲਾਂ ਤਾਂ ਸਵਾਲ ਇਹੀ ਹੈ ਕਿ ਜਿਸ ਹਿਸਾਬ ਦੇ ਨਾਲ ਪ੍ਰੈਜ਼ੈਂਟ ਸਮੇਂ ਦੇ ਵਿੱਚ ਜਥੇਦਾਰ ਸਾਹਿਬਾਨ ਨੂੰ ਲੈ ਕੇ ਜਾਂ ਜਿਹੜੇ ਫੈਸਲਿਆਂ ਨੂੰ ਲੈ ਕੇ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ, ਕਿਵੇਂ ਦੇਖਦੇ ਹੋ ਜੀ ਆਪਣੇ ਨਜ਼ਰੀਏ ਤੋਂ? ਦੇਖੋ, ਸਥਿਤੀ ਬੜੀ ਕ੍ਰੂਸ਼ੀਅਲ ਬਣੀ ਹੋਈ ਹੈ। ਮਤਲਬ ਜਿਹੜੀ ਹਾਲਾਤ ਨੇ ਮੌਜੂਦਾ ਹੈ, ਸਭ ਤੋਂ ਪਹਿਲੇ ਤੇ ਦੇਖੋ ਕਿ ਪਿਛਲੇ 25 ਸਾਲ ਦੇ ਵਿੱਚ ਜੀਓਗ੍ਰਾਫਿਕਲੀ ਪੰਜਾਬ ਦੇ ਵਿੱਚ ਬਹੁਤ ਚੇਂਜਸ ਆ ਗਏ। ਅਸੀਂ 25 ਸਾਲਾਂ ਦੇ ਵਿੱਚ ਜਿਹੜੀ ਸਾਡੀ ਮੋਰ ਦੈਨ 50% ਆਬਾਦੀ ਹੈ ਉਹ ਇਮੀਗ੍ਰੇਸ਼ਨ ਰਾਹੀਂ ਪ੍ਰਵਾਸ ਕਰ ਗਈ ਹੈ, ਫੋਰਨ ਚਲੀ ਗਈ ਹੈ। ਪੰਜਾਬ ਦੀ 50% ਆਬਾਦੀ ਜਿਹੜੀ 2 ਕਰੋੜ ਸਿੱਖ ਸੀ, ਉਹਨਾਂ ਚੋਂ 50% ਅਬਰੋਡ ਜਾ ਚੁੱਕਿਆ ਹੈ ਤੇ ਇੱਥੋਂ ਦੀ ਡੈਮੋਗ੍ਰਾਫੀ ਚੇਂਜ ਹੋ ਚੁੱਕੀ ਹੈ। ਅੱਜ ਤੁਸੀਂ 13 ਲੋਕ ਸਭਾ ਸੀਟਾਂ ਦੇ ਵਿੱਚ ਵੇਖ ਲਓ ਕਿ ਮੈਜੋਰਿਟੀ 2-3 ਸੀਟਾਂ ਨੂੰ ਛੱਡ ਕੇ ਕਿਤੇ ਵੀ ਅਸੀਂ ਮੈਜੋਰਿਟੀ 'ਚ ਨਹੀਂ ਰਹਿ ਗਏ। ਸੋ ਅਸੈਂਬਲੀ ਹਲਕਿਆਂ ਦੇ ਵੀ ਜਿਹੜੀਆਂ ਚੇਂਜਸ ਹੋ ਗਈਆਂ ਨੇ, ਜਿਹਦੇ ਵੱਲ ਕਿਸੇ ਦਾ ਖਿਆਲ ਨਹੀਂ। ਫਿਰ ਸੈਕਿੰਡ ਬੜੀ ਵੱਡੀ ਸਥਿਤੀ ਹੈ ਕਿ ਅੱਗੇ ਜਿਹੜਾ ਸਿੱਖ ਸੀ ਇੱਥੇ ਬਹਿੰਦਾ ਸੀ, ਐਜੂਕੇਸ਼ਨ ਕਰਦਾ ਸੀ, ਵੱਖ-ਵੱਖ ਅਦਾਰਿਆਂ 'ਚ ਗਰੋ ਕਰਦਾ ਸੀ ਜੀ। ਹੁਣ ਸਾਡੀ ਇੱਕ ਨਵੀਂ ਗੱਲ ਤੁਰ ਪਈ ਹੈ। ਜਿਹੜੇ ਬੱਚੇ ਨੂੰ ਪੁੱਛਦੇ ਆ ਕੀ ਕਰ ਲਿਆ, ਉਹ ਕਹਿੰਦਾ ਸੀ ਮੇਰੀ +2 ਕਰ ਲਿਆ ਅਤੇ ਹੁਣ ਮੈਂ ਵਿਦੇਸ਼ ਚੱਲਿਆ। ਕੋਈ ਆਸਟ੍ਰੇਲੀਆ ਜਾਂਦਾ ਹੈ, ਕੋਈ ਕੈਨੇਡਾ ਜਾਂਦਾ ਹੈ, ਕੋਈ US ਜਾਂਦਾ ਹੈ, ਕੋਈ ਇੰਗਲੈਂਡ ਜਾ ਰਿਹਾ ਹੈ। ਸੋ ਪੰਜਾਬ ਦੇ ਵਿੱਚ ਐਜੂਕੇਸ਼ਨ ਦਾ ਮਤਲਬ ਜਿਹੜੀ ਹਾਈਐਸਟ ਲੈਵਲ ਉਹ +2 ਦਾ ਲੈਵਲਿੰਗ ਹੋ ਗਿਆ ਹੈ। ਸਾਡੇ ਬੱਚੇ ਸਿਵਲ ਸਰਵਿਸਿਜ਼ ਇੱਧਰ ਉੱਧਰ ਬਿਲਕੁਲ ਕੱਟ ਗਏ ਅਤੇ ਇਸ ਸਥਿਤੀ ਦੇ ਵਿੱਚ ਜਿਹੜਾ ਪਹਿਲੇ ਸਥਿਤੀ ਸੀ ਕਿ ਹਿੰਦੁਸਤਾਨ ਦੇ ਵਿੱਚ ਅਰਾਊਂਡ 25-30 ਕਰੋੜ ਮੁਸਲਮਾਨ ਹੈ ਜੀ। ਇੰਡੀਅਨ ਸਟੇਟ ਨੇ ਉਹਨਾਂ ਦੀ ਕੋਈ ਵੀ ਪਾਰਟੀ, ਕੋਈ ਵੀ ਲੀਡਰਸ਼ਿਪ ਪੈਦਾ ਨਹੀਂ ਹੋਣ ਦਿੱਤੀ ਜਿਹੜੀ ਉਹਨਾਂ ਦੀ ਗੱਲ ਕਰੇ। ਇਵੇਂ ਕ੍ਰਿਸਚਨ ਭਾਈਚਾਰਾ ਹੈ, ਇਵੇਂ ਜ਼ੈਨੀ ਅਤੇ ਬੋਧੀ ਨੇ। ਸਿੱਖਾਂ ਕੋਲ ਅਕਾਲੀ ਦਲ ਇੱਕ ਬਹੁਤ ਵੱਡਾ ਪਲੇਟਫਾਰਮ ਸੀ। ਜਿਹੜਾ ਅਕਾਲੀ ਦਲ ਸੀ ਉਹਨੇ ਸਮੇਂ ਦੇ ਉੱਪਰ ਹਿੰਦੁਸਤਾਨ ਦੀ ਰਾਜਨੀਤੀ 'ਚ ਅਹਿਮ ਰੋਲ ਪਲੇ ਕੀਤਾ। ਪਰ ਅੱਜ ਜਿਹੜੀ ਹੁਣ ਮੌਜੂਦਾ ਸੰਕਟ ਹੈ ਜਿਹਦੇ 'ਤੇ ਅਸੀਂ ਗੱਲ ਕਰ ਰਹੇ ਹਾਂ, ਸਥਿਤੀ ਬੜੀ ਗੱਲ ਹੋ ਗਈ ਹੈ ਕਿ ਉਹ ਅਕਾਲੀ ਦਲ ਡਿਸਕ੍ਰੈਡਿਟ ਹੋ ਚੁੱਕਿਆ ਹੈ, ਲੋਕਾਂ ਦਾ ਵਿਸ਼ਵਾਸ ਗਵਾ ਚੁੱਕਿਆ ਹੈ। ਹੁਣ ਜਿਹੜੀ ਗੱਲ ਮੈਂ 2-3 ਦਿਨ ਪਹਿਲੇ ਸ਼ੁਰੂ ਕੀਤੀ ਹੈ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਕਿਹਾ ਹੈ ਕਿ ਮੈਂ ਸਿੰਘ ਸਾਹਿਬ ਨੂੰ ਕਿਹਾ ਹੈ ਕਿ ਜਿਹੜਾ 2 ਦਸੰਬਰ ਦਾ ਹੁਕਮਨਾਮਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਸ਼ੂ ਹੋਇਆ ਹੈ ਉਸ ਵੇਲੇ ਦੇ ਤਤਕਾਲੀ ਜਥੇਦਾਰਾਂ ਵੱਲੋਂ,
ਉਹਦੇ ਵਿੱਚ ਕਿਸੇ ਨੇ ਹੁਕਮਨਾਮਾ ਜਾਰੀ ਕਰਨ ਵੇਲੇ ਬੜੇ ਐਜੂਕੇਟਡ ਸਿੰਘ ਸਾਹਿਬਾਨ ਸੀ, ਉਹਨਾਂ ਨੇ ਇਹ ਗੱਲ ਨੂੰ ਸਮਝਿਆ ਨਹੀਂ ਕਿ ਜਿਹੜਾ ਆਦੇਸ਼ ਹੈ ਪੰਥਕ ਏਕਤਾ ਦਾ, ਪੰਥ ਦੇ ਇਕੱਠੇ ਹੋਣ ਦਾ, ਉਹ ਤਾਂ ਆਲਰੇਡੀ ਮਈ 1994 ਦੇ ਵਿੱਚ ਉਸ ਵੇਲੇ ਦੇ ਜਿਹੜੇ ਤਤਕਾਲੀ ਜਥੇਦਾਰ ਸੀ ਪ੍ਰੋਫੈਸਰ ਮਨਜੀਤ ਸਿੰਘ ਸਾਹਿਬ ਨੇ ਆਦੇਸ਼ ਜਾਰੀ ਕੀਤਾ ਸੀ। ਪ੍ਰੋਫੈਸਰ ਸਾਹਿਬ ਨੇ ਕਿਹਾ ਸੀ ਕਿ ਜਿਹੜੀ ਪੰਥ ਦੀ ਸਥਿਤੀ ਨਾਜ਼ੁਕ ਹੈ, ਅਸੀਂ ਨਾਜ਼ੁਕ ਦੌਰ 'ਚੋਂ ਗੁਜ਼ਰ ਰਹੇ ਹਾਂ, ਇਹਨਾਂ ਹਾਲਾਤਾਂ ਦੇ ਵਿੱਚ ਸਾਰੇ ਪੰਥਕ ਧੜਿਆਂ ਦੇ ਵਿੱਚ ਏਕਤਾ ਹੋਣੀ ਚਾਹੀਦੀ ਹੈ। ਉਸ ਏਕਤਾ ਨੂੰ ਰਿਸਪੌਂਡ ਕਰਦਿਆਂ ਹੋਇਆਂ ਸਾਰੀਆਂ ਪੰਥਕ ਧਿਰਾਂ ਜਿਹੜੀਆਂ ਸੀ ਉਸ ਵੇਲੇ, ਜਿਹੜੀ ਇੱਕ ਧਿਰ ਜਿਹੜੀ ਪ੍ਰਕਾਸ਼ ਸਿੰਘ ਬਾਦਲ ਹੋਣਾ ਵਾਲੀ, ਉਹਨੂੰ ਛੱਡ ਕੇ ਸਾਰੀਆਂ ਇੱਕ ਪਲੇਟਫਾਰਮ 'ਚ ਇਕੱਠੀਆਂ ਹੋਈਆਂ ਸੀ। ਹਾਂ, ਉੱਥੇ ਫਿਰ ਡਿਸਕਸ਼ਨ ਹੋਈ ਹੈ ਸਾਰੀ ਗੱਲ ਦੇ ਵਿੱਚ। ਉਸ ਡਿਸਕਸ਼ਨ ਦੇ ਵਿੱਚੋਂ ਅੰਮ੍ਰਿਤਸਰ ਐਲਾਨਨਾਮਾ ਨਿਕਲਿਆ। ਉਸ ਅੰਮ੍ਰਿਤਸਰ ਐਲਾਨਨਾਮੇ ਦੇ ਵਿੱਚ ਸਾਰੀਆਂ ਧਿਰਾਂ ਨੇ ਕਿਹਾ ਹੈ ਕਿ ਜਿਹੜਾ ਏਸ਼ੀਅਨ ਮਹਾਦੀਪ ਦਾ, ਸਬ ਕੰਟੀਨੈਂਟ ਦਾ ਜਿਹੜਾ ਖਿੱਤਾ ਹੈ, ਹਿੰਦੁਸਤਾਨ ਹੈ, ਇਹਦੇ ਵਿੱਚ ਵੱਖ-ਵੱਖ ਸੱਭਿਆਚਾਰ ਨੇ, ਵੱਖ-ਵੱਖ ਲੋਕ ਨੇ। ਸੋ ਇੱਥੇ ਜਿਹੜਾ ਫੈਡਰਲਿਜ਼ਮ ਹੋਣਾ ਚਾਹੀਦਾ ਹੈ ਅਤੇ ਫੈਡਰਲ ਸਟਰਕਚਰ ਦੇ ਤਹਿਤ ਸਾਰੇ ਕਲਚਰਸ, ਸਾਰੀਆਂ ਰਾਜਨੀਤਿਕ ਧਿਰਾਂ ਪ੍ਰੋਟੈਕਟ ਹੋਣੀਆਂ ਚਾਹੀਦੀਆਂ। ਅਤੇ ਉਹ ਜਿਹੜਾ ਹੁਕਮਨਾਮਾ ਸੀ ਬੜਾ ਇੰਪੋਰਟੈਂਟ ਆਦੇਸ਼ ਸੀ, ਜਿਹਦੇ ਵਿੱਚ ਸਿੰਘ ਸਾਹਿਬ ਨੇ ਕਿਹਾ ਹੈ ਕਿ ਸਾਰੇ ਧੜੇ ਆਪ ਦੀ ਜਿਹੜੀ ਜਿੰਨੇ ਵੀ ਡਿਫਰੈਂਸ ਛੱਡ ਕੇ ਅਕਾਲ ਤਖਤ ਸਾਹਿਬ ਦੀ ਅਗਵਾਈ 'ਚ ਇਕੱਠੇ ਹੋਣ। ਅਤੇ ਹੁਣ 2 ਦਸੰਬਰ ਨੂੰ ਸਿੰਘ ਸਾਹਿਬਾਨ ਨੇ ਇੱਕ ਨਵਾਂ ਆਦੇਸ਼ ਜਾਰੀ ਕੀਤਾ, ਜਿਹਦੇ ਵਿੱਚ ਕਿਹਾ ਕਿ ਅਸੀਂ 7 ਮੈਂਬਰੀ ਕਮੇਟੀ ਬਣਾਉਂਦੇ ਹਾਂ। ਉਹ ਕਮੇਟੀ 2 ਧੜਿਆਂ ਨੂੰ ਇਕੱਠਿਆਂ ਕਰੇਗੀ। ਜਥੇਦਾਰ ਗੜਗੜ ਸਾਹਿਬ ਨੇ ਕੀਤਾ? ਨਹੀਂ ਜੀ, ਇਹ ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਰਘਬੀਰ ਸਿੰਘ ਤੇ ਹੋਰ ਜਿਹੜੇ ਸਿੰਘ ਸਾਹਿਬਾਨ ਉਹਨਾਂ ਦੇ ਨਾਲ ਮੈਂਬਰ 2 ਦਸੰਬਰ ਵਾਲੇ ਫੈਸਲੇ 2 ਦਸੰਬਰ ਵਾਲੇ। ਸੋ ਮੈਂ ਗਿਆਨੀ ਕੁਲਦੀਪ ਸਿੰਘ ਗੜਗੜ ਉਹਨਾਂ ਨੂੰ, ਜਿਹੜੇ ਹੁਣ ਮੌਜੂਦਾ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਸਾਹਿਬਾਨ ਨੇ, ਇਹਨਾਂ ਨੂੰ ਕਿਹਾ ਹੈ ਕਿ ਸਿੰਘ ਸਾਹਿਬ, ਜਦੋਂ ਆਦੇਸ਼ ਮਈ 1994 ਦੇ ਵਿੱਚ ਆਲਰੇਡੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋ ਚੁੱਕਿਆ ਹੈ ਕਿ ਪੰਥਕ ਏਕਤਾ ਹੋਣੀ ਚਾਹੀਦੀ ਹੈ, ਸੋ ਜਿਹੜਾ 2 ਦਸੰਬਰ ਨੂੰ ਉਸੇ ਪੈਟਰਨ 'ਤੇ ਨਵਾਂ ਆਦੇਸ਼ ਜਾਰੀ ਕਰਨਾ ਤਰਕਸੰਗਤ ਨਹੀਂ ਹੈ। 1994 ਦੀ ਕੰਟੀਨਿਊਟੀ ਹੋ ਸਕਦੀ ਹੈ। ਬਿਲਕੁਲ। ਦੂਸਰੀ ਗੱਲ, ਜਿਹੜਾ ਇਹਦੀ ਇੱਕ ਪਾਰਟੀ ਦੇ 2 ਧੜਿਆਂ ਦੀ ਏਕਤਾ ਕਰਾਉਣਾ ਅਕਾਲ ਤਖਤ ਨੂੰ ਨਹੀਂ ਕਰਨਾ ਚਾਹੀਦਾ। ਅਕਾਲ ਤਖਤ ਨੂੰ ਜਦੋਂ ਐਡਾ ਵੱਡਾ ਆਦੇਸ਼ ਜਾਰੀ ਹੋ ਚੁੱਕਿਆ 1994 ਦੇ ਵਿੱਚ, ਸਮੁੱਚੇ ਧੜਿਆਂ ਦੀ ਗੱਲ ਹੋਣੀ ਚਾਹੀਦੀ। ਉਹਦੇ ਵਿੱਚ ਗੱਲ ਹੋਈ ਕਿ ਵਿੱਚ ਕਈ ਧੜੇ ਨੇ ਤੇ ਸਾਰੇ ਧੜਿਆਂ ਨੂੰ ਇੱਕ ਪਲੇਟਫਾਰਮ ਦੇ ਵਿੱਚ ਲਿਆ ਕੇ ਪੰਥਕ ਸ਼ਕਤੀ ਵਿੱਚ ਬਦਲਣ ਦੀ ਲੋੜ ਹੈ। ਲੱਗਦਾ ਸੀ ਕਿ 2 ਦਸੰਬਰ ਨੂੰ ਜੇ ਜਥੇਦਾਰ ਸਾਹਿਬਾਨ ਸਮੁੱਚੇ ਧੜਿਆਂ ਨੂੰ ਇੱਕ ਕਰਨ ਦੀ ਗੱਲ ਕਰਦੇ ਤਾਂ ਸੰਭਵ ਹੋ ਸਕਦਾ ਸੀ? ਇਹ ਸੰਭਵ ਨਹੀਂ ਸੀ। 1994 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਹ ਸਾਰੇ ਲੋਕ ਕਹਿੰਦੇ ਨੇ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ, ਜਿੰਨੇ ਵੀ ਧੜੇ ਨੇ, ਅਤੇ ਇਹਨਾਂ 'ਚੋਂ ਬਹੁਤੇ ਤਾਂ ਉਹ ਨੇ ਜਿਹੜੇ 1994 ਦੀ ਏਕਤਾ ਵਿੱਚ ਆਪ ਸ਼ਾਮਲ ਵੀ ਸੀ। ਵਡਾਲਾ ਸਾਹਿਬ ਦੇ ਫਾਦਰ ਕੁਲਦੀਪ ਸਿੰਘ ਵਡਾਲਾ ਸਿਗਨੇਟਰੀ ਹੈਗੇ ਨੇ ਉਸ ਆਦੇਸ਼ ਨੂੰ, ਉਸ ਹੁਕਮ ਜਿਹੜਾ ਅਕਾਲੀ ਦਲ ਉਸ ਵੇਲੇ ਅੰਮ੍ਰਿਤਸਰ ਬਣਿਆ ਹੈ। ਫਿਰ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਵੀ ਉਹ 'ਚ ਦਸਤਖਤ ਕੀਤੇ ਨੇ। ਸੋ ਮੈਜੋਰਿਟੀ ਜਿਹੜੇ ਹੈਗੇ ਨੇ, ਬੀਬੀ ਜ਼ਗੀਰ ਕੌਰ ਵੀ ਉਦੋਂ ਦਾ ਪਾਰਟ ਸੀ, ਅਤੇ ਇਹ ਉਸ ਹੁਕਮਨਾਮੇ ਨੂੰ, ਉਸ ਆਦੇਸ਼ ਨੂੰ ਕਿਉਂ ਨਹੀਂ ਮੰਨਦੇ ਹੈਗੇ? ਸਾਡਾ ਇਹ ਹੈਗਾ ਹੈ ਕਿ ਇਹ ਉਹਦੀ ਕੰਟੀਨਿਊਟੀ ਹੋਣਾ ਚਾਹੀਦਾ ਹੈ। 2 ਦਸੰਬਰ ਨੂੰ ਜਥੇਦਾਰਾਂ ਨੂੰ ਉਹਦੀ ਕੰਟੀਨਿਊਟੀ ਕਰਾਉਣੀ ਚਾਹੀਦੀ ਸੀ ਕਿ ਜਿਹੜਾ 1994 ਦਾ ਹੁਕਮਨਾਮਾ ਹੈ, ਉਹਦੀ ਕੰਟੀਨਿਊਟੀ ਬਹਾਲ ਕਰਦੇ ਹੋਏ ਸਾਰੇ ਧੜਿਆਂ ਨੂੰ ਇੱਕ ਪਲੇਟਫਾਰਮ 'ਤੇ ਇਕੱਠੇ ਕੀਤਾ ਜਾ ਸਕਦਾ ਹੈ। ਹਾਂ, ਉਹਦੇ ਵਿੱਚ ਚਰਚਾ ਕੀਤੀ ਜਾ ਸਕਦੀ ਹੈ ਕਿ ਇਹ ਜਿੰਨੇ ਗਰੁੱਪ ਨੇ ਪੰਥ ਵਿੱਚ, ਜਿੰਨੇ ਅਕਾਲੀ ਧੜੇ ਨੇ, ਉਹਨਾਂ ਨੂੰ ਇਕੱਠਿਆਂ ਕਿਵੇਂ ਕਰਨਾ ਹੈ। ਉਹਨਾਂ ਦੀ ਕੋਈ ਕੋਆਰਡੀਨੇਸ਼ਨ ਕਮੇਟੀ ਬਣਾਉਣੀ ਹੈ, ਚਾਹੇ ਕੋਆਰਡੀਨੇਸ਼ਨ ਕਮੇਟੀ ਬਣਾਈ, ਚਾਹੇ ਉਹਨਾਂ ਦੀ ਹੋਂਦ ਸਾਰਿਆਂ ਨੂੰ ਇੱਕ ਕਰਨਾ ਹੈ ਕਿ ਹੋਂਦ ਰੱਖ ਕੇ ਕੋਈ ਕੋਆਰਡੀਨੇਸ਼ਨ ਕਮੇਟੀ ਬਣਾਉਣੀ ਹੈ। ਇਹਦੇ ਵਿੱਚ ਇੱਕ ਸਿੰਸੀਅਰ ਐਫਰਟ ਕਰਨ ਦੀ ਲੋੜ ਹੈ। ਜੇ ਤੁਸੀਂ 2 ਧੜਿਆਂ ਦੀ ਸੁਲਹ ਹੀ ਕਰਾਉਣੀ ਹੈ ਅਤੇ ਉਹ ਗੱਲ ਚੰਗੀ ਨਹੀਂ ਹੈਗੀ। ਫਿਰ ਤੁਸੀਂ ਇੱਕ ਧੜੇ ਨੂੰ ਇੱਕ ਧੜਾ ਇਵੇਂ ਰਿਪਰੈਜ਼ੈਂਟ ਕਰ ਰਿਹਾ ਹੈ ਕਿ ਉਹਨਾਂ ਨੂੰ ਅਕਾਲ ਤਖਤ ਨੇ ਮਾਨਤਾ ਦੇ ਦਿੱਤੀ ਹੈ ਅਤੇ ਅਸਲ ਅਕਾਲੀ ਦਲ ਉਹ ਹੈਗਾ। ਇਹ ਭੰਬਲ ਭੂਸਾ ਕ੍ਰੀਏਟ ਕਰ ਰਿਹਾ ਹੈ। 94 ਦੇ ਆਦੇਸ਼ ਨੂੰ ਨਾ ਤੁਸੀਂ ਕੱਟ ਸਕਦੇ ਹੋ, ਨਾ ਸੁਪਰਸੀਡ ਕਰ ਸਕਦੇ ਹੋ, ਜਿਹੜੇ ਜਥੇਦਾਰ ਸਾਹਿਬਾਨਾਂ ਨੇ ਕੀਤਾ 2 ਦਸੰਬਰ ਨੂੰ। ਸੋ ਮੈਨੂੰ ਇਹ ਲੱਗਿਆ ਕਿ ਇਨਡਾਇਰੈਕਟਲੀ ਉਹਨਾਂ ਨੇ ਜਿਹੜਾ 1994 ਵਾਲਾ ਅਕਾਲ ਤਖਤ ਸਾਹਿਬ ਦਾ ਆਦੇਸ਼ ਹੈ ਏਕਤਾ ਦਾ,
ਫਿਰ ਤੇ ਜੇ ਨਵੇਂ ਆ ਜਾਣਗੇ ਉਹ ਫਿਰ ਨਵਾਂ ਦੇਸ਼ ਜਾਰੀ ਕਰ ਦੇਣਗੇ। ਅਕਾਲ ਤਖਤ ਦੀ ਮਰਿਆਦਾ ਕੀ ਰਹੂਗੀ? ਇਹਨਾਂ तमाम ਸਵਾਲਾਂ ਦੇ ਬਾਬਤ ਜਥੇਦਾਰ ਗੜਗੜ ਸਾਹਿਬ ਨੂੰ ਮਿਲੇ ਹੋ, ਕੋਈ ਸੁਝਾਅ ਦਿੱਤੇ ਆ ਕਿ ਜਥੇਦਾਰ ਸਾਹਿਬ ਇਸ ਤਰੀਕੇ ਦੇ ਨਾਲ ਜਿਹੜੀ ਪੰਥਕ ਏਕਤਾ ਉਹ ਕਰਵਾਉਣ ਦੇ ਯਤਨ ਕੀਤੇ ਜਾਣ? ਅਸੀਂ ਆਪਦੇ ਵਿਊ ਪ੍ਰੈਸ ਰਾਹੀਂ ਐਕਸਪ੍ਰੈਸ ਕੀਤੇ ਨੇ ਤੇ ਇੱਕ ਚਿੱਠੀ ਦੇ ਰੂਪ 'ਚ ਉਹਨਾਂ ਨੂੰ ਭੇਜ ਰਹੇ ਹਾਂ। ਤੇ ਮੈਨੂੰ ਖਿਆਲ ਹੈ ਕਿ ਮੈਂ ਕੁਝ ਜਿਹੜੇ ਲਾਈਕ ਮਾਈਂਡਡ ਲੋਕਾਂ ਨੂੰ ਲੈ ਕੇ ਸਲਾਹ ਕਰਕੇ ਆਪਾਂ ਇੱਕ ਡੈਪੂਟੇਸ਼ਨ ਦੀ ਸ਼ੇਪ ਵਿੱਚ ਵੀ ਉਹਨਾਂ ਨੂੰ ਮਿਲਾਂਗੇ। ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ 1994 ਵਾਲਾ ਅੰਮ੍ਰਿਤਸਰ ਐਲਾਨਨਾਮਾ ਹੈਗਾ ਹੈ, ਉਹਦੀ ਆਲਰੇਡੀ ਜਦੋਂ ਪੰਥ ਨੇ ਇੱਕ ਡਿਜ਼ਾਈਨ ਕਰ ਲਿਆ ਹੈ, ਇੱਕ ਮਤੇ 'ਤੇ ਸਾਡੀ ਸਲਾਹ ਹੋ ਗਈ, ਸਾਰਾ ਪੰਥ ਇਕੱਠਾ ਹੋ ਗਿਆ, ਉਸੇ ਹੀ ਆਦੇਸ਼ ਦੇ ਤਹਿਤ ਸਾਰਿਆਂ ਨੂੰ ਇਕੱਠਾ ਕੀਤਾ ਜਾਏ, ਸਾਰਿਆਂ ਨੂੰ ਇੱਕ ਛੱਤ ਵਿੱਚ ਲਿਆਂਦਾ ਜਾਏ। ਉੱਥੋਂ ਜਿਹੜੀ ਪੰਥਕ ਸ਼ਕਤੀ ਹੈ ਉਹਨੂੰ ਇਕੱਠਿਆਂ ਕਰਕੇ ਉਹਨੂੰ ਸ਼ੇਪ ਦੇ ਕੇ ਪੰਜਾਬ ਦੇ ਵਿੱਚ ਜਿਹੜੀਆਂ ਦਿੱਲੀ ਬੇਸਡ ਪਾਰਟੀਆਂ ਆ ਗਈਆਂ ਨੇ, ਜਿਹੜੀਆਂ ਪੰਜਾਬ ਨੂੰ ਖਤਮ ਕਰਨ ਤੇ ਤੁਲੀਆਂ ਨੇ, ਪੰਜਾਬ ਦੇ ਵਿੱਚ ਸਿੱਖ ਪੋਲੀਟਿਕਸ ਨੂੰ ਪੰਜਾਬ ਦੇ ਖਿੱਤੇ 'ਚੋਂ ਮਾਈਨਸ ਕਰਨੀਆਂ ਚਾਹੁੰਦੀਆਂ ਨੇ, ਉਹਨਾਂ ਦਾ ਆਪਾਂ ਨੂੰ ਜਵਾਬ ਦੇਣਾ ਚਾਹੀਦਾ ਹੈ। ਫਿਰ ਮੇਰਾ ਇਹ ਵੀ ਵਿਊ ਹੈ ਕਿ ਜਿਹੜੀ ਏਕਤਾ ਹੈ ਇਹ ਕੋਈ ਨਵੀਂ ਗੱਲ ਨਹੀਂ ਹੈਗੀ। ਮਤਲਬ ਪੰਥ ਦੇ ਵਿੱਚ ਬੜੀ ਵਾਰੀ ਵਖਰੇਵੇਂ ਹੋਏ ਨੇ, ਮਤਲਬ ਮਿਸਲਾਂ ਦੇ ਵਿੱਚ ਵੀ, ਤੇ ਲਗਾਤਾਰ ਕਿਸੇ ਨਾ ਕਿਸੇ ਕਿਸਮ ਦੇ ਤੁਹਾਡੇ ਵਿਚਾਰਾਂ ਦੇ ਵਖਰੇਵੇਂ ਧੜੇ ਵੀ ਹੁੰਦੇ ਨੇ। ਸੋ ਉਹਦੀ ਮੈਂ ਪਹਿਲੇ ਵੀ ਐਗਜ਼ਾਮਪਲ ਕੋਟ ਕੀਤੀ ਸੀ ਕਿ ਇੱਕ ਸਮਾਂ ਸੀ ਜਦੋਂ ਰਾਮ ਰੌਣੀ ਦੇ ਕਿਲੇ ਨੂੰ ਬਹੁਤ ਲੰਬਾ ਸਮਾਂ ਘੇਰਾ ਪਾ ਲੈਂਦੇ ਨੇ ਉਸ ਵੇਲੇ ਦੇ ਹਾਕਮ ਜਿਹੜੇ ਮੁਗਲ ਸੀ ਜੀ, ਤੇ ਜੱਸਾ ਸਿੰਘ ਰਾਮਗੜੀਏ ਨੂੰ ਜਿਹੜਾ ਪੰਥ ਹੈ ਵਿੱਚੋਂ ਛੇਕ ਦਿੰਦਾ ਹੈ, ਤੇ ਜੱਸਾ ਸਿੰਘ ਰਾਮਗੜੀਆ ਉਸ ਵੇਲੇ ਦੂਜੇ ਪਾਸੇ ਮੁਗਲਾਂ ਦੇ ਨਾਲ ਖੜਾ ਹੋ ਜਾਂਦਾ ਹੈ। ਜਦੋਂ ਘੇਰਾ ਲੰਬਾ ਹੋ ਜਾਂਦਾ ਹੈ, ਖਾਲਸੇ ਕੋਲ ਅੰਦਰ ਰਾਸ਼ਨ ਪਾਣੀ ਦੀ ਵੀ ਘਾਟ ਹੋ ਜਾਂਦੀ ਹੈ, ਲੰਬਾ ਘੇਰਾ ਸੀ, ਅੰਦਰ ਸ਼ਕਤੀ ਘਟਣੀ ਸ਼ੁਰੂ ਹੋ ਜਾਂਦੀ ਹੈ। ਤੇ ਫਿਰ ਜੱਸਾ ਸਿੰਘ ਰਾਮਗੜੀਆ ਰਾਮ ਰੌਣੀ ਦੀ ਕਿਲੇ ਵਿੱਚ ਇੱਕ ਤੀਰ ਨਾਲ ਚਿੱਠੀ ਬਣ ਕੇ ਸੁੱਟਦਾ ਹੈ। ਉਹ ਕਹਿੰਦਾ ਕਿ ਜੇ ਖਾਲਸਾ ਪੰਥ ਮੈਨੂੰ ਮਾਫ ਕਰ ਦੇ ਤੇ ਮੈਨੂੰ ਸਵੀਕਾਰ ਕਰ ਲੇ ਤੇ ਮੈਂ ਪੰਥ ਨਾਲ ਖੜਾ ਹੋਣਾ ਚਾਹੁੰਦਾ। ਉਸ ਵੇਲੇ ਦੇ ਜਿਹੜੇ ਮਿਸਲਾਂ ਦੇ ਲੀਡਰ ਸੀ ਉਹਨਾਂ ਨੇ ਉਹ 'ਤੇ ਵਿਚਾਰ ਕੀਤੀ। ਫਿਰ ਉਹਨਾਂ ਨੇ ਕਿਹਾ ਕਿ ਤੂੰ ਸਾਡਾ ਭਰਾ ਹੈ, ਤੂੰ ਆ ਜਾ ਜੀ। ਫਿਰ ਉਹ ਦੂਜੇ ਖੇਮੇ ਨੂੰ ਛੱਡ ਕੇ ਜਦੋਂ ਪੰਥ ਵਾਲੇ ਪਾਸੇ ਖੜੇ ਹੁੰਦਾ ਤੇ ਫਿਰ ਉਸ ਵੇਲੇ ਮੁਗਲ ਭੱਜਦੇ ਵੀ ਨੇ, ਸਿੱਖ ਜਿੱਤ ਵੀ ਪ੍ਰਾਪਤ ਕਰਦੇ ਨੇ। ਅੱਜ ਵੀ ਅਕਾਲ ਤਖਤ ਸਾਹਿਬ ਨੂੰ ਇਹੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਜਿਹੜੇ ਲੋਕ ਪੰਥ ਨੂੰ, ਜਿਨ੍ਹਾਂ ਨੇ ਪੰਥ ਨੇ ਛੇਕ ਦਿੱਤਾ ਹੈ, ਚਾਹੇ ਪੰਥ ਤੋਂ ਦੂਰ ਚਲੇ ਗਏ ਨੇ, ਉਹ ਸਾਡੇ ਭਰਾ ਨੇ, ਉਹਨਾਂ ਨੂੰ ਆਵਾਜ਼ ਮਾਰੋ, ਸਾਰਿਆਂ ਦੇ ਡਿਫਰੈਂਸਿਸ ਦੂਰ ਕਰਕੇ ਅਕਾਲ ਤਖਤ ਸਾਹਿਬ ਦੀ ਅਗਵਾਈ 'ਚ ਜਿਹੜਾ 1994 ਦਾ ਆਦੇਸ਼ ਹੈ, ਜਿਹੜਾ ਅੰਮ੍ਰਿਤਸਰ ਐਲਾਨਨਾਮਾ ਹੋਇਆ ਹੈ, ਉਹਦੀ ਸਪਿਰਿਟ ਵਿੱਚ ਸਾਰਿਆਂ ਨੂੰ ਇਕੱਠੇ ਕਰਨ, ਪੰਥਕ ਸ਼ਕਤੀ ਨੂੰ ਇਕੱਠਿਆਂ ਕਰਕੇ ਫਿਰ ਹੀ ਆਪਾਂ ਦਿੱਲੀ ਨੂੰ ਜਵਾਬ ਦੇ ਸਕਦੇ ਹਾਂ। ਜਿਹੜੀ ਨਵੀਂ ਭਰਤੀ ਕੀਤੀ ਜਾ ਰਹੀ ਹੈ ਔਰ ਨਾਮ ਦਿੱਤਾ ਜਾ ਰਿਹਾ ਕਿ ਅਕਾਲ ਤਖਤ ਸਾਹਿਬ ਦੇ ਵੱਲੋਂ ਇਹ ਭਰਤੀ ਕਰਵਾਈ ਜਾ ਰਹੀ ਹੈ, ਉਹਨੂੰ ਫਿਰ ਕਿਹੜੇ ਪੁਆਇੰਟ ਆਫ ਵਿਊ ਦੇ ਨਾਲ ਦੇਖਿਆ ਜਾਵੇ ਕਿ ਸੱਚਮੁੱਚ ਉਹ ਜਿਹੜੀ ਭਰਤੀ ਹੋ ਰਹੀ ਹੈ ਉਹ ਪੰਥ ਵਾਸਤੇ ਜਾਂ ਪੰਜਾਬ ਦੇ ਲੋਕਾਂ ਦੇ ਹਿੱਤ ਦੇ ਵਿੱਚ ਹੀ ਆਪਣਾ ਭੂਮਿਕਾ ਨਿਭਾ ਰਹੀ ਹੈ? ਸਭ ਤੋਂ ਪਹਿਲੇ ਤਾਂ ਸਮਝ ਲਓ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਕਿਸੇ ਤਨਖਾਹੀਏ ਨੂੰ ਜਿਹੜਾ ਕੋਈ ਦਾੜੀ ਰੰਗਦਾ ਹੈ, ਗੈਰ ਅੰਮ੍ਰਿਤਧਾਰੀ ਹੈ, ਉਹਨੂੰ ਉੱਥੇ ਨਾ ਤਨਖਾਹ ਲਾਈ ਜਾ ਸਕਦੀ ਹੈ, ਨਾ ਸਜ਼ਾ ਲਾਈ ਜਾ ਸਕਦੀ ਹੈ। ਇਸ ਕਮੇਟੀ 'ਚ ਕਈ ਐਸੇ ਬੰਦੇ ਨੇ ਜਿਹੜੇ ਦਾੜੀ ਵੀ ਰੰਗਦੇ ਨੇ ਤੇ ਜਿਹੜੇ ਗੈਰ ਅੰਮ੍ਰਿਤਧਾਰੀ ਵੀ ਨੇ, ਤੇ ਕੋਈ ਹੋਰ ਅਲਾਮਤਾਂ ਵੀ ਹੋ ਸਕਦੀਆਂ ਨੇ, ਤੇ ਉਹ ਕਮੇਟੀ 'ਚ ਪੈਣੀ ਡਿਜ਼ਰਵ ਵੀ ਨਹੀਂ ਕਰਦੇ ਅਕਾਲ ਤਖਤ ਸਾਹਿਬ ਤੋਂ। ਪਤਾ ਨਹੀਂ ਉਹ ਕਿਹੜਾ ਪ੍ਰੈਸ਼ਰ ਸੀ, ਸਿੰਘ ਸਾਹਿਬਾਨਾਂ ਨੇ ਕਿਹੜੇ ਪ੍ਰੈਸ਼ਰ ਦੇ ਵਿੱਚ ਐਸੇ ਲੋਕ, ਜਦੋਂ ਕਿ ਇੰਨੀ ਉੱਚੀ ਸੋਚ ਵਾਲੇ ਜਥੇਦਾਰ ਸੀ ਤੇ ਦਾੜੀ ਰੰਗਣ ਵਾਲਿਆਂ ਨੂੰ ਤਾਂ ਤੁਸੀਂ ਲੈ ਨਹੀਂ ਸਕਦੇ। ਸੋ ਉਹ ਕਿਤੇ ਤੇ ਕਿਤੇ ਕਾਹਲੀ 'ਚ ਲਿਆ ਗਿਆ ਫੈਸਲਾ ਹੈ। ਭਰਤੀ ਤਾਂ ਕੋਈ ਗੱਲ ਨਹੀਂ, ਖਾਲਸਾ ਪੰਥ ਤੇ ਪੰਥ ਨੂੰ ਹੱਥਾਂ ਤੇ ਚੱਕਰ ਨੂੰ ਤਿਆਰ ਬੈਠਿਆ, ਇਹ ਤਾਂ ਬਹੁਤ ਸੈਕੰਡਰੀ ਗੱਲਾਂ ਨੇ। ਸਭ ਤੋਂ ਪਹਿਲੀ ਗੱਲ ਹੈ ਪੰਥਕ ਏਕਤਾ, ਪੰਥ ਨੂੰ ਇੱਕ ਮੁੱਠ ਕਰਨਾ, ਇਕੱਠਿਆ ਕਰਨਾ। ਇਹ ਤਾਂ ਤੁਸੀਂ ਦੋ ਧੜਿਆਂ ਨੂੰ ਜਿਹੜੀ ਹੈ ਜਿਵੇਂ ਬਾਂਦਰ ਦੋ ਬਿੱਲੀਆਂ ਨੂੰ ਲੜਾਉਂਦਾ ਹੈ, ਉਹ ਸਥਿਤੀ ਬਣ ਜਾਂਦੀ ਹੈ। ਦੋ ਧੜਿਆਂ ਦੀ ਜਿਹੜੀ, ਮੈਂ ਸ਼ਬਦ ਐਪਰੋਪ੍ਰੀਏਟ ਨਹੀਂ ਯੂਜ਼ ਕੀਤੇ ਮੈਨੂੰ ਲੱਗਿਆ ਹੈ, ਮਤਲਬ, ਪਰ ਮੈਂ ਇੱਕ ਰੈਫਰੈਂਸ ਹੈ ਕਿ ਤੁਸੀਂ ਦੋ ਧੜਿਆਂ ਨੂੰ ਲੜਾ ਕੇ ਦੋਨਾਂ ਨੂੰ ਭਜਾ ਕੇ ਇਸ ਕਿਸਮ ਦਾ ਮਾਹੌਲ ਨਹੀਂ ਸਿਰਜਣਾ ਚਾਹੀਦਾ ਹੈ। ਇਹ ਜਿਹੜਾ ਸ਼ੁਰੂਆਤ ਹੋਣੀ ਚਾਹੀਦੀ ਹੈ ਉਹ ਹੋਣੀ ਚਾਹੀਦੀ ਹੈ ਪੰਥ ਇੱਕ ਮੁੱਠ ਇਕੱਠਾ ਹੋ ਕੇ, ਪਹਿਲੇ ਪੰਥ ਨੂੰ ਇਕੱਠੇ ਕਰੋ, ਇੱਕ ਸਿੰਗਲ ਪਲੇਟਫਾਰਮ ਦੇ ਵਿੱਚ ਉਹ ਭਰਤੀ ਹੋਏ, ਨਾ ਕਿ ਤਿੰਨ ਦਾ ਮੂੰਹ ਇੱਧਰ ਨੂੰ ਹੈ, ਦੋ ਦਾ ਇੱਧਰ ਨੂੰ ਹੈਗਾ, ਇਵੇਂ ਗੱਲ ਨਹੀਂ ਬਣਨੀ ਹੈਗੀ। ਇਹ ਤਾਂ ਧੜੇਬੰਦੀ ਹੋਰ ਵੱਧ ਗਈ ਅੱਗੇ ਨਾਲੋਂ। ਬਿਲਕੁਲ। ਤੇ ਦਿੱਲੀ ਜਿਹੜੀ ਹੈ ਸਿੱਖਾਂ ਨੂੰ ਪਾੜਨਾ ਚਾਹੁੰਦੀ ਹੈ, ਫਿਰ ਤਾਂ ਆਪਾਂ ਉਹ ਦਿੱਲੀ ਦੀ ਜਿਹੜੀ ਪਾਲਿਸੀ ਹੈ ਉਹਨੂੰ ਪਰਸੂ ਕਰਨ ਵਾਲੀ ਗੱਲ ਹੋਗੀ। ਬਿਲਕੁਲ।
ਸੀਨੀਅਰ ਵਕੀਲ ਸਿਮਰਨਜੀਤ ਸਿੰਘ ਹੁਣਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਇੱਕ ਨਵੇਕਲੀ ਜਿਹੜੀ ਗੱਲਬਾਤ ਹੈ ਜਾਂ ਨਵੇਕਲੀ ਕਹਿ ਸਕਦੇ ਹਾਂ ਕਿ ਵਿਚਾਰ ਆਪਣੇ ਵੱਲੋਂ ਦਿੱਤੀ ਹੈ ਕਿ ਇਸ ਵਕਤ ਪੰਥ ਨੂੰ ਇਕਜੁੱਟ ਕਰਨ ਵਾਸਤੇ ਜਿਹੜੀਆਂ ਵੱਖ-ਵੱਖ ਹਿੱਸਿਆਂ ਦੇ ਵਿੱਚ ਸਿੱਖਾਂ ਦੀਆਂ ਤਾਕਤਾਂ ਜਥੇਬੰਦੀਆਂ ਦੇ ਰੂਪ ਦੇ ਵਿੱਚ ਵੰਡੀਆਂ ਹੋਈਆਂ ਨੇ, ਉਹਨਾਂ ਨੂੰ ਇੱਕ ਜਗ੍ਹਾ ਤੇ ਇਕੱਠਾ ਕਰਨਾ ਪਵੇਗਾ। ਭਵਿੱਖ ਦੇ ਵਿੱਚ ਵੀ ਇਸ ਸਟੇਟਮੈਂਟ ਦੀ ਕਿੰਨੀ ਕੁ ਪ੍ਰੋੜਤਾ ਕੀਤੀ ਜਾਂਦੀ ਹੈ ਜਾਂ ਕਿਹੜੇ ਸੰਦਰਭ ਦੇ ਵਿੱਚ ਦੇਖਿਆ ਜਾਂਦਾ ਹੈ, ਇਸ ਨੂੰ ਲੈ ਕੇ ਵੀ ਇੱਕ ਵਿਚਾਰ ਚਰਚਾ ਰਹੇਗੀ ਔਰ ਅੱਗੇ ਵੀ ਵੱਖ-ਵੱਖ ਵਿਸ਼ਿਆਂ ਤੇ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।